ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਵਲ ਤੇ ਸਪੰਨ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਉਣ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਵਸ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦੇਵ ਸਿੰਘ ਸਿੰਧੀ, ਮਨਦੀਪ ਸਿੰਘ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਧਰਮ ਸਿੰਘ ਸਲਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਸ ਦੇ ਵਿੱਚ ਅਡਵਾਨੀ, ਜੋਸ਼ੀ ਅਤੇ ਰਾਸ਼ਟਰਪਤੀ ਨੂੰ ਲਾਂਭੇ ਰੱਖਿਆ ਗਿਆ। ਬਿਲਕੁਲ ਜੀ, ਇਹ ਐਕਚੁਅਲੀ ਬਹੁਤ ਦੇਰ ਤੋਂ ਜਿਹੜਾ ਵਾਦ ਵਿਵਾਦ ਚੱਲਦਾ ਰਿਹਾ। 80ਵਿਆਂ ਦੇ ਵਿੱਚ ਜਿਹੜਾ ਜਨ ਸੰਘ ਹੁੰਦਾ ਸੀਗਾ, ਜਦੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਨਵਰਟ ਹੋਇਆ, ਭਾਰਤੀ ਜਨਤਾ ਪਾਰਟੀ ਬਣੀ, ਉਦੋਂ ਬਾਅਦ ਇਹ ਮੁੱਦਾ ਜਿਨ੍ਹਾਂ ਨੇ ਛੋਹਿਆ ਉਹ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਉਹਨਾਂ ਦੇ ਵਿੱਚੋਂ ਇੱਕ ਸਨ। ਬਹੁਤ ਸਾਰੇ ਲੋਕਾਂ ਨੂੰ ਯਾਦ ਹੋਊਗਾ ਜਿਹੜੀ ਰੱਥ ਯਾਤਰਾ ਸੀ ਉਹ ਨਿਕਲੀ। ਰੱਥ ਯਾਤਰਾ ਤੋਂ ਬਾਅਦ ਜਿਹੋ ਜਿਹੇ ਹਾਲਾਤ ਮੁਲਕ ਦੇ ਵਿੱਚ ਬਣੇ, ਬਾਬਰੀ ਮਸਜਿਦ ਜਿਹੜੀ ਉਹ ਤੋੜੀ ਗਈ, ਮੁੰਬਈ ਦੇ ਵਿੱਚ ਬੰਬ ਧਮਾਕੇ ਬਾਅਦ ਦੇ ਵਿੱਚ ਹੋਏ, ਗੁਜਰਾਤ ਦੇ ਵਿੱਚ ਦੰਗੇ ਹੋਏ, ਲਗਾਤਾਰ ਇਹਦੇ ਉੱਤੇ ਸਿਆਸਤ ਹੁੰਦੀ ਰਹੀ ਇਸ ਮੁੱਦੇ ਦੇ ਉੱਤੇ। ਇੱਕ ਸਮਾਂ ਸੀ ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਜਿਹੜੀ ਸੀ, ਉਹਦੇ ਵਿੱਚ ਜਦੋਂ ਰਾਮ ਮੰਦਰ ਦੀ ਗੱਲ ਚੱਲਦੀ, ਜ਼ਿਕਰ ਹੁੰਦਾ, ਤਾਂ ਇਹ ਕਹਿ ਦਿੱਤਾ ਜਾਂਦਾ, ਕਿਉਂਕਿ ਉਹ ਗੱਠਜੋੜ ਦੀ ਸਰਕਾਰ ਸੀ, ਵੀ ਨਹੀਂ ਇਹ ਸਾਡੇ ਏਜੰਡੇ ਦੇ ਉੱਤੇ ਨਹੀਂ ਗਾ, ਮੁੱਖ ਏਜੰਡੇ ਦੇ ਉੱਤੇ ਨਹੀਂ ਗਾ। ਹਾਲਾਤ ਬਦਲੇ। 14 ਦੇ ਵਿੱਚ ਭਾਰਤੀ ਜਨਤਾ ਪਾਰਟੀ ਮੈਜੋਰਿਟੀ ਦੇ ਨਾਲ ਕੇਂਦਰ ਦੇ ਵਿੱਚ ਆਈ। 19 ਦੇ ਵਿੱਚ ਉਦੋਂ ਵੱਧ ਮੈਜੋਰਿਟੀ ਦੇ ਨਾਲ ਮੁੜ ਕੇ ਰਿਪੀਟ ਹੋਈ। ਫਿਰ ਇਹ ਮੁੱਖ ਏਜੰਡੇ ਦੇ ਉੱਤੇ ਜਿਹੜਾ ਜੀ ਉਹ ਆ ਗਿਆ। ਜਿਹੜੇ ਏਜੰਡਿਆਂ ਦੇ ਉੱਤੇ ਏਜੰਡੇ ਸੀਗੇ 170 ਧਾਰਾ ਨੂੰ ਖਤਮ ਕਰਨਾ। 5 ਅਗਸਤ ਪਿਛਲੇ ਵਰੇ 70 ਖਤਮ ਕੀਤੀ। ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਖੋਲਿਆ ਗਿਆ, ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਉਸੇ ਹੀ ਦਿਨ ਨੂੰ ਚੁਣਿਆ ਗਿਆ ਇਹਦੇ ਵਾਸਤੇ, ਇਹਦਾ ਜਿਹੜਾ ਜੀ ਭੂਮੀ ਪੂਜਨ ਦੇ ਵਾਸਤੇ। ਅਗਲਾ ਏਜੰਡਾ ਕੀ, ਇਹਦੀਆਂ ਗੱਲਾਂ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਰਹਿਣਗੀਆਂ। ਖਾਸ ਤੌਰ ਦੇ ਉੱਤੇ NRC ਅਗਲਾ ਮੁੱਦਾ ਜਿਹੜਾ ਜੀ ਉਹ ਹੋਊਗਾ ਜਿਹੜੀ ਭਾਰਤੀ ਜਨਤਾ ਪਾਰਟੀ ਦਾ। ਇਹਦੇ ਵਿੱਚ ਜਿਹੜੇ ਇਸ ਮਸਲੇ ਨੂੰ ਭਖਾਉਣ ਵਾਲੇ ਜਾਂ ਇੱਥੋਂ ਤੱਕ ਭਾਰਤੀ ਜਨਤਾ ਪਾਰਟੀ ਨੂੰ ਲਿਆਉਣ ਦੇ ਵਿੱਚ ਰੋਲ ਨਿਭਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਲਾਂਭੇ ਰੱਖਿਆ। ਵੈਸੇ ਤਾਂ ਲਾਂਭੇ ਉਹਨਾਂ ਨੂੰ 14 ਦੇ ਵਿੱਚ ਬਣੀ ਸਰਕਾਰ ਦੇ ਵੇਲੇ ਹੀ ਕਰ ਦਿੱਤਾ ਸੀਗਾ। ਉਦੋਂ ਚਰਚਾਵਾਂ ਇਹ ਵੀ ਚੱਲਦੀਆਂ ਸੀ ਕਿ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਰਾਸ਼ਟਰਪਤੀ ਬਣਾਇਆ ਜਾ ਸਕਦਾ। ਫਿਰ ਚਰਚਾ ਇਹ ਵੀ ਛਿੜਿਆ ਕਿ ਉਪ ਰਾਸ਼ਟਰਪਤੀ ਬਣਾਇਆ ਜਾ ਸਕਦਾ। ਪਰ ਨਰਿੰਦਰ ਮੋਦੀ ਹੋਰਾਂ ਦੀ ਸਿਆਸਤ ਨੂੰ ਨੇੜਿਓਂ ਵੇਖਣ ਵਾਲੇ, ਪਹਿਚਾਨਣ ਵਾਲੇ ਇਹ ਜਾਣਦੇ ਆ ਕਿ ਉਹਨਾਂ ਦਾ ਏਜੰਡਾ ਜਿਹੜਾ ਪਹਿਲਾ ਸਭ ਤੋਂ ਹੁੰਦਾ ਉਹ ਇਹੀ ਹੁੰਦਾ ਕਿ ਕਿਸੇ ਨੂੰ ਉੱਭਰਨ ਨਾ ਦਿੱਤਾ ਜਾਵੇ। ਫੋਕਸ ਜਿਹੜਾ ਉਹਨਾਂ ਦੇ ਉੱਤੇ ਰਹੇ, ਕੈਮਰਾ ਉਹਨਾਂ ਦੇ ਉੱਤੇ ਰਹੇ। ਜੇ ਕੋਈ ਸਿਕਿਉਰਿਟੀ ਵਾਲਾ ਵੀ ਕੈਮਰੇ ਦੇ ਮੂਹਰੇ ਆ ਜੇ ਤਾਂ ਉਹਨੂੰ ਗਾਲਾਂ ਜਿਹੜੀਆਂ ਉਹ ਸੁਣਨੀਆਂ ਪੈਂਦੀਆਂ ਨੇ। ਤੋ ਇਸ ਕਰਕੇ ਜਿਹੜੇ ਲਾਲ ਕ੍ਰਿਸ਼ਨ ਅਡਵਾਨੀ ਸੀ ਉਹਨਾਂ ਦੇ ਉੱਤੇ ਕੈਮਰਾ ਜਾ ਸਕਦਾ ਸੀ। ਵੀ ਆਹ ਸੀਗੇ ਜਿਨ੍ਹਾਂ ਨੇ ਉਦੋਂ ਰੱਥ ਯਾਤਰਾ ਕੱਢੀ। ਮੁਰਲੀ ਮਨੋਹਰ ਜੋਸ਼ੀ ਹੋਰਾਂ ਦੇ ਉੱਤੇ ਜਾ ਸਕਦਾ ਸੀ ਵੀ ਇਹਨਾਂ ਦੇ ਉੱਤੇ ਕੇਸ ਜਿਹੜੇ ਸੀ ਉਹ ਬਾਬਰੀ ਮਸਜਿਦ ਨੂੰ ਢਾਉਣ ਵਾਲੇ ਅੱਜ ਵੀ ਚੱਲਦੇ ਆ, ਉਹਨਾਂ ਨੂੰ ਲਾਂਭੇ ਰੱਖਿਆ ਗਿਆ। ਔਰ ਬਿਲਕੁਲ ਸਾਈਡਲਾਈਨ ਕਰਕੇ ਰੱਖਤਾ ਕਿ ਫੋਕਸ ਜਿਹੜਾ ਜੀ ਇੱਕ ਬੰਦੇ ਦੇ ਉੱਤੇ ਰਹੇ। ਜਿਵੇਂ ਜਿਸ ਦਿਨ ਇੱਥੇ ਰਫਾਲ ਦੇ ਜਹਾਜ਼ ਆਏ ਆ, ਉਸ ਦਿਨ ਜਿਸ ਤਰੀਕੇ ਦੇ ਜਸ਼ਨ ਸੀਗੇ, ਉਦੋਂ ਵੀ ਇਹ ਸਵਾਲ ਉੱਠਿਆ ਸੀ ਵੀ ਇਹ ਜਿਹੜੇ ਰਫਾਲ ਜਹਾਜ਼ ਹੈ ਮੁਲਕ ਨੇ ਲਿਆਂਦੇ ਆ ਜਾਂ ਭਾਰਤੀ ਜਨਤਾ ਪਾਰਟੀ ਨੇ ਲਿਆਂਦੇ ਆ। ਹੁਣ ਫਿਰ ਇਹ ਮੁੱਦਾ ਜਿਹੜਾ ਜੀ ਉੱਠਿਆ ਵੀ ਇਹ ਜਿਹੜਾ ਰਾਮ ਮੰਦਰ ਦਾ ਜਿਹੜਾ ਭੂਮੀ ਪੂਜਨ ਹੋਇਆ, ਇਹ ਸੁਪਰੀਮ ਕੋਰਟ ਦੇ ਆਏ ਫੈਸਲੇ ਤੋਂ ਬਾਅਦ ਹੋਇਆ ਜਾਂ ਭਾਰਤੀ ਜਨਤਾ ਪਾਰਟੀ ਨੇ ਜਬਰੀ ਜਿਹੜਾ ਜੀ ਇਹ ਕਰਵਾ ਲਿਆ। ਇਹ ਜਿਹੜੇ ਦੇਖਣ ਵਾਲੇ ਸੀ। ਰਾਸ਼ਟਰਪਤੀ ਹੋਰਾਂ ਦਾ ਇਹਦੇ ਵਿੱਚ ਨਾਂ ਆਉਣਾ ਤੇ RSS ਦੇ ਜਿਹੜੇ ਮੁਖੀ ਨੇ ਉਹਨਾਂ ਦਾ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਬਣ ਕੇ ਆਉਣਾ ਚਰਚਾ ਦਾ ਵਿਸ਼ਾ ਤਾਂ ਜਿਹੜਾ ਜੀ ਉਹ ਬਣਿਆ ਹੋਇਆ। ਔਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਰਾਸ਼ਟਰਪਤੀ ਹੋਰਾਂ ਨੂੰ ਇਹਦੇ ਵਿੱਚ ਨਾ ਸੱਦਣਾ ਕਿਤੇ ਨਾ ਕਿਤੇ ਜਿਹੜਾ ਜੀ ਇੱਕ ਪ੍ਰਮੁੱਖ ਕਾਰਨ ਇਹ ਆ ਕਿ ਉਹ ਦਲਿਤ ਸਮਾਜ ਦੇ ਵਿੱਚੋਂ ਜੀ ਬਿਲਕੁਲ ਪਰੇ ਰੱਖਿਆ ਗਿਆ ਉਹਨਾਂ ਨੂੰ। ਅਤੇ ਅੱਗੇ ਹੁਣ ਇਸ ਸਮਾਜ ਨੂੰ ਵੈਸੇ ਸੋਚਣ ਦੀ ਜ਼ਰੂਰ ਲੋੜ ਹੈਗੀ ਆ ਕਿ ਸਾਨੂੰ ਕਿਉਂ ਪਰੇ ਰੱਖਦੇ ਆ। ਅਤੇ ਅੱਗੇ ਗੱਲ ਕਰਦੇ ਹਾਂ ਸ਼ਰਾਬ ਮਾਮਲੇ ਦੇ ਵਿੱਚ 302 ਦੇ ਤਹਿਤ ਮਾਮਲੇ ਕੀਤੇ ਗਏ ਆ।
ਇਹ ਐਕਚੁਅਲੀ ਮੰਗ ਜਿਹੜੀ ਦੀ ਹੋ ਰਹੀ ਸੀਗੀ ਕਿ ਜਿਹੜਾ ਇਹ ਜ਼ਹਿਰੀਲੀ ਸ਼ਰਾਬ ਹੈ ਇਹਦੇ ਉੱਤੇ 302 ਦੇ ਤਹਿਤ ਕਤਲ ਦੇ ਮੁਕੱਦਮੇ ਜਿਹੜੇ ਜੀ ਉਹ ਦਰਜ ਕੀਤੇ ਜਾਣ। ਮੁੱਖ ਮੰਤਰੀ ਹੋਰਾਂ ਨੇ ਪਰਸੋਂ ਜਿਹੜਾ ਬਿਆਨ ਦਿੱਤਾ ਸੀ ਉਹਦੇ ਵਿੱਚ ਬਾਰ-ਬਾਰ ਇਹ ਗੱਲ ਆਖੀ ਸੀ ਕਿ ਕਤਲ ਨੇ, ਇਹ ਮਰਡਰ ਨੇ। ਉਦੋਂ ਬਾਅਦ ਜਿਹੜਾ ਜੀ ਇਹ ਮਾਮਲਾ ਇੱਥੇ ਭਖਿਆ ਵੀ ਜਦੋਂ ਮੁੱਖ ਮੰਤਰੀ ਕਹਿ ਰਿਹਾ ਇਹ ਮਰਡਰ ਨੇ ਤੇ ਇਹਦੀਆਂ ਹਦਾਇਤਾਂ ਕਿਉਂ ਨਹੀਂ ਜਾਰੀ ਕੀਤੀਆਂ ਜਾ ਰਹੀਆਂ ਕਿ ਇਹਦੇ ਤੇ ਕਤਲ ਦੇ ਮਾਮਲੇ ਜਿਹੜੇ ਆ ਉਹ ਦਰਜ ਕੀਤੇ ਜਾਣ। ਇੱਕ ਤਾਂ ਸਿੱਟ ਬਣਾ ਦਿੱਤੀ ਨੇ, ਸਿੱਟ ਤੁਹਾਨੂੰ ਪਤਾ ਹੀ SIT ਜਿਹੜੀ ਦੀ ਉਹ ਬਣਾਈ ਕਿਉਂ ਜਾਂਦੀ ਹੈ, ਉਹਦਾ ਪ੍ਰਮੁੱਖ ਕਾਰਨ ਜਿਹੜਾ ਇੱਕ ਇਹੀ ਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇ। ਸਿੱਟ ਤੁਰੀਆਂ ਫਿਰਦੀਆਂ ਨੇ ਕਈ ਸਾਲਾਂ ਦੀਆਂ। ਸਿੱਟ ਦਾ ਮਤਲਬ ਬਹਿਣਾ ਵੀ ਹੁੰਦਾ, ਜਿਹੜਾ ਜੀ ਉਹ ਸਿਟ ਡਾਊਨ ਜਿਹੜਾ ਉਹ ਸ਼ਾਇਦ ਉਹ ਮਗਰਲਾ ਲਫ਼ਜ਼ ਜਿਹੜਾ ਜੀ ਉਹ ਆਪ ਹੀ ਲਾ ਲੈਂਦੇ ਅਫਸਰ ਵੀ, ਇਹਦਾ ਮਤਲਬ ਇਹੀ ਹੈ ਬਹਿ ਜਾਓ ਤੇ ਬਸ ਕਾਲੇ ਕਾਲੇ ਕਰੀ ਚੱਲੋ ਬਹਿ ਕੇ। 2 ਸਿੱਟ ਬਣਾਈਆਂ ਗਈਆਂ ਨੇ, ਦੋਨਾਂ ਦੀ ਅਗਵਾਈ ਜਿਹੜੀ ਆ ADG ਕਾਨੂੰਨ ਈਸ਼ਵਰ ਸਿੰਘ ਹੁਰੀ ਕਰਨਗੇ। ਪੰਜਾਬ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੇ ਵਿੱਚ ਕੁੱਲ 5 ਕੇਸ ਦਰਜ ਕੀਤੇ ਆ। ਤਰਨਤਾਰਨ 3, ਅੰਮ੍ਰਿਤਸਰ ਦਿਹਾਤੀ ਤੇ ਬਟਾਲਾ ਦੇ ਵਿੱਚ ਇੱਕ FIR ਜਿਹੜੀ ਆ ਜੀ ਉਹ ਦਰਜ ਕੀਤੀ ਗਈ ਆ। DGP ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ SP ਪੱਧਰ ਦੇ ਅਧਿਕਾਰੀਆਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਲਾਇਆ ਗਿਆ, ਭਾਵ ਕਿ ਉਹਨਾਂ ਨੂੰ ਇਸ ਸਿੱਟ ਜਿਹੜੀਆਂ ਦੀ ਉਹਦੇ ਵਿੱਚ IO ਲਾਇਆ ਗਿਆ। SP ਪੱਧਰ ਦਾ ਅਧਿਕਾਰੀ IO ਨਹੀਂ ਲਾਇਆ ਜਾਂਦਾ, ਜਿਹੜਾ ਇਨਕੁਆਇਰੀ ਆਫੀਸਰ ਹੈ। ਇਹ ਕਿਹਾ ਗਿਆ ਕਿ ਇਹ ਇਸ ਕਰਕੇ ਲਾਇਆ ਗਿਆ ਕਿ ਇਹਨਾਂ ਦੇ ਨਤੀਜੇ ਛੇਤੀ ਜਿਹੜੇ ਦੀ ਆਉਣ। DIG ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਤਰਨਤਾਰਨ ਦੇ ਵਿੱਚ ਦਰਜ ਮੁਕੱਦਮਿਆਂ ਦੀ ਜਾਂਚ ਲਈ SIT ਦੀ ਅਗਵਾਈ ਕਰਨਗੇ, ਜਦੋਂ ਕਿ IG ਜਿਹੜੇ ਬਾਰਡਰ ਰੇਂਜ ਨੇ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ SIT ਦੀ ਨਿਗਰਾਨੀ ਜਿਹੜੀ ਉਹ ਕਰਨਗੇ। ਇਹ ਕਿਹਾ ਗਿਆ ਕਿ ਜਿਹੜੇ ਮੁੱਖ ਦੋਸ਼ੀ ਹੋਣਗੇ, ਜਿਹੜੇ ਪ੍ਰਮੁੱਖ ਨੇ, ਉਹਨਾਂ ਦੇ ਉੱਤੇ 302 ਭਾਵ ਕਿ ਕਤਲ ਦੇ ਮਾਮਲੇ ਜਿਹੜੇ ਉਹ ਦਰਜ ਕੀਤੇ ਜਾਣ। ਇਹਦੇ ਚ 2 ਮਿਸਾਲਾਂ ਜਿਹੜੀਆਂ ਜੀ ਉਹ ਮੈਂ ਜ਼ਰੂਰ ਦੇਣੀਆਂ ਚਾਹੂੰਗਾ ਕਿ ਜਿਹੜੇ ਇਹ ਸਿਆਸਤਦਾਨ ਨੇ ਉਹ ਅਜਿਹੇ ਮਾਮਲਿਆਂ ਦੇ ਵਿੱਚ ਜੱਜ ਕਿੱਡੀ ਛੇਤੀ ਬਣ ਜਾਂਦੇ ਆ। ਜਿਹੜੇ ਇੱਕ ਰਾਜੀਵ ਜੋਸ਼ੀ ਨਾਂ ਦਾ ਵਿਅਕਤੀ ਪੁਲਿਸ ਨੇ ਅਰੈਸਟ ਕੀਤਾ ਲੁਧਿਆਣੇ ਤੋਂ, ਪੇਂਟ ਸ਼ਾਪ ਹੈ ਉਹਦੀ ਪੇਂਟ ਵਾਲੀ ਦੁਕਾਨ ਤੋਂ ਜਿਹੜੀ ਸਪਿਰਿਟ ਵੱਡੀ ਮਾਤਰਾ ਦੇ ਵਿੱਚ ਡਰਮਾਂ ਦੇ ਹਿਸਾਬ ਦੇ ਨਾਲ ਅੰਮ੍ਰਿਤਸਰ ਵਿਕੀ। ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਉਹਨੂੰ ਹਿਰਾਸਤ ਦੇ ਵਿੱਚ ਲਿਆ, ਅਜੇ ਹਿਰਾਸਤ ਦੇ ਵਿੱਚ ਲਿਆ। ਉਹਦੀ ਪਿੱਠ ਦੇ ਉੱਤੇ 2 ਸਿਆਸਤਦਾਨ ਆ ਗਏ। ਇੱਕ ਤਾਂ ਇੱਥੇ ਕੈਬਨਿਟ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ, ਉਹ ਇਹ ਗੱਲ ਕਹਿੰਦੇ ਕਿ ਕਿਉਂਕਿ ਉਹਦੀ ਨੇੜਤਾ ਉਹਨਾਂ ਦੇ ਨਾਲ, ਉਹਨਾਂ ਦੇ ਗਵਾਂਢੀ ਆ, ਉਹ ਕਹਿੰਦੇ ਮੈਂ ਉਹਨੂੰ ਬਚਪਨ ਤੋਂ ਜਾਣਦਾ। ਨਾਲ ਦੀ ਨਾਲ ਇਹ ਵੀ ਕਹਿਤਾ ਵੀ ਸਪਿਰਿਟ ਵੇਚਣਾ ਕੋਈ ਗੁਨਾਹ ਥੋੜੀ ਆ, ਉਹਦੇ ਕੋਲੇ ਲਾਇਸੈਂਸ ਹੈ ਸਪਿਰਿਟ ਵੇਚਣ ਦਾ। ਦੂਸਰੇ ਜਿਹੜੇ ਜੀ ਉਹਦੀ ਪਿੱਠ ਦੇ ਉੱਤੇ ਆਏ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਸਾਹਿਬ ਭਾਰਤ ਭੂਸ਼ਣ ਆਸ਼ੂ ਹੋਰਾਂ ਤੋਂ ਵੀ 2 ਪੈਰ ਗਾਂਹ ਲੰਘੇ। ਕਹਿੰਦੇ ਮੈਂ ਉਹਨੂੰ ਬੜੀ ਦੇਰ ਤੋਂ ਜਾਣਦਾ, ਉਹ ਬਹੁਤ ਇਮਾਨਦਾਰ ਬਿਜ਼ਨਸਮੈਨ ਹੈ, ਉਹ ਕਦੀ ਕਿਸੇ ਕਿਸਮ ਦਾ ਗੁਨਾਹ ਨਹੀਂ ਕਰ ਸਕਦਾ। ਦੇਖੋ ਇੱਕ ਤਾਂ ਗੱਲ ਜਿਹੜੇ ਪੇਂਟ ਦੀ ਸ਼ਾਪ ਹੈ ਉੱਥੇ ਜਿਹੜੀ ਸਪਿਰਿਟ ਵਿਕਦੀ ਆ, ਥਿਨਰ ਜਿਹੜਾ ਵਿਕਦਾ, ਜਿਹੜਾ ਇਹਦੇ ਚ ਪਾਇਆ ਜਾਂਦਾ ਸ਼ਰਾਬ ਚ, ਜਿਹੜੀ ਇਹ ਨਕਲੀ ਸ਼ਰਾਬ ਆ ਉਹਦੇ ਚ, ਹੁਣ ਥਿਨਰ ਤੇ ਸਪਿਰਿਟ ਜਿਹੜੀ ਵਿਕਣੀ ਉਹ ਕੋਈ ਲੀਟਰ ਲਿਜਾ ਸਕਦਾ, 5 ਲੀਟਰ 10 ਲੀਟਰ ਲਿਜਾ ਸਕਦਾ। ਜਦੋਂ ਡਰਮਾਂ ਦੇ ਹਿਸਾਬ ਦੇ ਨਾਲ ਵਿਕਦੀ ਹੈ, ਸਵਾਲੀਆ ਚਿੰਨ੍ਹ ਉਹਦੇ ਉੱਤੇ ਲੱਗਦੇ ਆ। ਰਾਜੀਵ ਜੋਸ਼ੀ ਕੋਈ ਦੋਸ਼ੀ ਨਹੀਂ ਐਲਾਨ ਦਿੱਤਾ ਗਿਆ ਕਿ ਉਹ ਦੋਸ਼ੀ ਹੋ ਗਿਆ, ਉਹਨੂੰ ਤਾਂ ਹਿਰਾਸਤ ਦੇ ਵਿੱਚ ਲਿਆ ਨਾ। ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤਾਂ ਹੋਣ ਦਿੱਤੀ ਜਾਣੀ ਚਾਹੀਦੀ ਆ। ਉਦੋਂ ਪਹਿਲਾਂ ਤੁਸੀਂ ਜਿਹੜਾ ਜੀ ਉਹਦੀ ਪਿੱਠ ਦੇ ਉੱਤੇ ਆਉਣਾ ਜਿਹੜਾ ਜੀ ਉਹ ਸ਼ੁਰੂ ਕਰਤਾ, ਤੇ ਉਹਦਾ ਮਤਲਬ ਜਿਹੜਾ ਜੀ ਇਹ ਕਿਤੇ ਨਾ ਕਿਤੇ ਤਾਂ ਨਿਕਲਦਾ ਕਿ ਜਿਹੜੀ ਜਾਂਚ ਹੈ ਉਹਨੂੰ ਭਟਕਾਉਣ ਦੇ ਵਾਸਤੇ ਇਹ ਸਿਆਸਤਦਾਨ ਪਹਿਲਾਂ ਹੀ ਹਥਿਆਰ ਜਿਹੜੇ ਜੀ ਉਹ ਲੈ ਕੇ ਖੜੇ ਹੁੰਦੇ ਆ, ਇੱਕ ਕਿਸਮ ਦੇ ਨਾਲ ਪੁਲਿਸ ਨੂੰ ਇਹ ਦੱਸਣ ਦੇ ਵਾਸਤੇ ਕਿ ਅਸੀਂ ਜਿਹੜਾ ਜੀ ਇਹਨਾਂ ਦੇ ਵਾਸਤੇ ਇਹਦੇ ਬੈਕਅਪ ਦੇ ਉੱਤੇ ਜਿਹੜਾ ਉਹ ਖੜੇ ਆ। ਤੋ ਇਹਨਾਂ ਕੇਸਾਂ ਦਾ ਕੀ ਬਣੂਗਾ ਕੀ ਨਹੀਂ ਬਣੂਗਾ ਅਜੇ ਬਾਅਦ ਵਾਲੀ ਜਿਹੜੀ ਗੱਲ ਹੈ। ਅਜੇ ਕੋਈ ਵੀ ਜਿਹੜਾ ਜੀ ਇਸ ਜਿਹੜਾ 302 ਆ ਜਿਹੜੀਆਂ FIR ਆ ਉਹਦੇ ਵਿੱਚ ਕੀ 302 ਲਾ ਦਿੱਤੀ ਗਈ ਆ, ਇਹ ਅਜੇ ਮਾਮਲਾ ਵਿਚਾਰ ਅਧੀਨ ਹੈ। ਪਰ ਜਿਵੇਂ ਸਿਆਸਤਦਾਨ ਭੱਜ ਕੇ ਮੂਹਰੇ ਆ ਗਿਆ, ਉੱਥੋਂ ਇਹ ਗੱਲ ਜਿਹੜੀ ਜੀ ਕਹੀ ਜਾ ਸਕਦੀ ਆ, ਇਹ ਗੱਲ ਜਿਹੜੀ ਕਲੀਅਰ ਜਿਹੜੀ ਉਹ ਦਿਸਦੀ ਆ ਕਿ ਬਚਾਉਣ ਦੇ ਵਾਸਤੇ ਵੀ ਇਹ ਭੱਜ ਪਏ ਜੀ। ਉਹ ਦੇਖ ਲਓ ਪਹਿਲੇ ਕਿਸ ਤਰ੍ਹਾਂ ਭੱਜ ਪਿਆ। ਤੇ ਅੱਗੇ ਗੱਲ ਕਰਦੇ ਆ ਕਰੋਨਾ ਦੀ। 19.5 ਲੱਖ ਨੂੰ ਵੀ ਟੱਪਿਆ ਅੰਕੜਾ। ਦੇਖੋ ਜਦੋਂ ਇੱਕ ਪਾਸੇ ਜਿਹੜੀ ਜੀ ਇਹ ਗੱਲ ਆਖੀ ਮਤਲਬ ਕਿ ਵੀ ਸਾਰੇ ਜਿਹੜੇ ਜੀ ਉਹ ਬਿਜ਼ੀ ਹੋਣ, ਕੋਈ ਕਿਸੇ ਮਾਮਲੇ ਦੇ ਵਿੱਚ ਕੋਈ ਕਿਸੇ ਮਾਮਲੇ ਦੇ ਵਿੱਚ, ਖਾਸ ਤੌਰ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਜੀ ਇੱਥੇ ਰਾਤ ਝੰਡੇ ਲਾਏ ਗਏ,
ਸ਼ਹਿਰਾਂ ਦੇ ਅੰਦਰ ਨਾ ਸਿਰਫ ਝੰਡੇ ਲਾਏ ਗਏ, ਆਤਿਸ਼ਬਾਜ਼ੀਆਂ ਚਲਾਈਆਂ ਗਈਆਂ ਥਾਂ ਥਾਂ ਦੇ ਉੱਤੇ ਜਿਹੜੀਆਂ ਸੀਗੀਆਂ। ਚਲੋ ਜੇ ਕੋਈ ਮਨਾ ਰਿਹਾ ਇਸ ਗੱਲ ਨੂੰ ਖੁਸ਼ੀ ਦੇ ਵਿੱਚ ਲੈ ਰਿਹਾ ਕਿ ਜਿਹੜਾ ਰਾਮ ਮੰਦਿਰ ਜਨਮ ਭੂਮੀ ਸੀ ਉਹਦਾ ਜਿਹੜਾ ਦੀ ਸ਼ਿਲਾਨਿਆਸ ਹੋਇਆ, ਉਹਦੀ ਭੂਮੀ ਪੂਜਨ ਹੋਇਆ, ਤੇ ਮਨਾਉਣ ਦੇ ਵਿੱਚ ਕੋਈ ਹਰਜ ਨਹੀਂ। ਪਰ ਜਿਵੇਂ ਇਹ ਮਨਾਉਣ ਦਾ ਇੱਕ ਸਮਾਂ ਹੁੰਦਾ ਨਾ ਕਿ ਕਦੋਂ ਇਹ ਚੀਜ਼ਾਂ ਜਿਹੜੀਆਂ ਉਹ ਮਨਾਈਆਂ ਜਾਣੀਆਂ ਨੇ, ਇਹ ਵੱਡਾ ਸਵਾਲ ਹੈ। ਜਦੋਂ ਇੱਕ ਪਾਸੇ ਮਹਾਮਾਰੀ ਜਿਹੜੀ ਹੈ ਜੀ ਉਹ ਏਡੇ ਵੱਡੇ ਪੱਧਰ ਦੇ ਉੱਤੇ ਆਪਣੇ ਪੈਰ ਪਸਾਰ ਰਹੀ ਹੈ, ਪਹਿਲਾਂ ਵੀ ਥਾਲੀਆਂ ਖੜਕਾ ਕੇ, ਮੋਮਬੱਤੀਆਂ ਜਗਾ ਕੇ, ਆਤਿਸ਼ਬਾਜ਼ੀਆਂ ਚਲਾ ਕੇ ਇੱਥੋਂ ਤੱਕ ਹਾਲਾਤ ਲਿਆਂਦੇ, ਹਾਲਾਤ ਅੱਜ ਵੀ ਸੁਧਰੇ ਨਹੀਂ, ਵੱਧ ਤੋਂ ਬਦਤਰ ਹੁੰਦੇ ਤੁਰੇ ਜਾ ਰਹੇ ਆ, ਤੇ ਇਹ ਲੋਕ ਅਜੇ ਵੀ ਆਤਿਸ਼ਬਾਜ਼ੀਆਂ ਜਿਹੜੀਆਂ ਦੀ ਉਹ ਚਲਾ ਰਹੇ ਆ। ਜੇ ਆਪਾਂ ਪੰਜਾਬ ਤੋਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 29 ਮੌਤਾਂ 24 ਘੰਟਿਆਂ ਦੇ ਵਿੱਚ ਹੋ ਗਈਆਂ। ਇਹਦੇ 'ਚ ਲੁਧਿਆਣੇ 'ਚ 9, ਪਟਿਆਲੇ 'ਚ 5, ਜਲੰਧਰ 'ਚ 4, ਗੁਰਦਾਸਪੁਰ ਦੇ ਵਿੱਚ 3, ਸੰਗਰੂਰ 'ਚ 2, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਰੋਪੜ, ਕਪੂਰਥਲਾ, ਮਾਨਸਾ ਦੇ ਵਿੱਚ ਇੱਕ ਮੌਤ ਜਿਹੜੀ ਉਹ ਹੋਈ। 894 ਸੱਜਰੇ ਮਾਮਲੇ ਜਿਹੜੇ ਦੀ ਉਹ ਪੰਜਾਬ ਦੇ ਵਿੱਚ ਆਏ, ਔਰ ਪੰਜਾਬ ਦੇ ਵਿੱਚ ਜਿਹੜੇ ਕੁੱਲ ਮਾਮਲੇ ਨੇ ਉਹ 19,856 ਤੱਕ ਜਿਹੜੇ ਉਹ ਪਹੁੰਚ ਗਏ। ਜੇ ਆਪਾਂ ਮੁਲਕ ਦੀ ਗੱਲ ਕਰੀਏ ਤਾਂ ਜਿਹੜੇ 12 ਵਜੇ ਤੱਕ ਦੀ ਜਿਹੜੀ ਟੈਲੀ ਹੈ ਜੀ ਉਹ 19,63,239 ਸ਼ੋ ਕਰ ਰਹੀ ਹੈ। ਲਾਸਟ ਜਿਹੜੇ ਦੀ ਉਹ 12 ਵਜੇ ਜਿਹੜਾ ਇਹਨੂੰ ਅਪਡੇਟ ਕੀਤਾ ਗਿਆ। ਇਹਦੇ ਵਿੱਚ ਮਹਾਰਾਸ਼ਟਰ ਅਜੇ ਵੀ ਪਹਿਲੇ ਨੰਬਰ ਦੇ ਉੱਤੇ ਆ। 10,309 ਨਵੇਂ ਮਾਮਲੇ 24 ਘੰਟਿਆਂ ਸਾਹਮਣੇ ਆਏ। 334 ਡੈਥ ਹੋਈ। 16,476 ਲੋਕ ਮੌਤ ਦੇ ਮੂੰਹ ਪੈ ਚੁੱਕੇ ਕਹਿੰਦੇ ਮਹਾਰਾਸ਼ਟਰ। 4,68,265 ਟੋਟਲ ਮਾਮਲੇ ਜਿਹੜੇ ਦੀ ਉਹ ਆਏ। ਤਾਮਿਲਨਾਡੂ ਦੂਜੇ ਨੰਬਰ ਤੇ ਆ 3.25 ਲੱਖ ਦੇ ਨਾਲ। ਆਂਧਰਾ ਪ੍ਰਦੇਸ਼ ਤੀਜੇ ਨੰਬਰ ਤੇ ਆ 1,86,467 ਦੇ ਨਾਲ। ਕਰਨਾਟਕਾ ਚੌਥੇ ਨੰਬਰ ਦੇ ਉੱਤੇ ਆ। ਦਿੱਲੀ ਤੋਂ ਰਾਹਤ ਵਾਲੀ ਖਬਰ ਜਿਹੜੀ ਦੀ ਉਹ ਲਗਾਤਾਰ ਆਉਣੀ ਜਾਰੀ ਹੈ। 1,000 ਦੇ ਕਰੀਬ ਨਵੇਂ ਕੇਸ ਆਏ। 1,40,232 ਟੋਟਲ ਨੇ ਔਰ 11 ਡੈਥ ਹੋਈ। ਜਿਹੜੇ ਕੇਸ ਸੀਗੇ ਜੀ ਉਹ ਪਹਿਲਾਂ ਇੱਕ ਟਾਈਮ 3,500 ਦੇ ਨੇੜੇ ਆਉਂਦੇ ਸੀਗੇ, ਇਸ ਵੇਲੇ 1000 ਦੇ ਤੇ ਆ ਗਏ। ਔਰ ਜਿਹੜੀਆਂ ਡੈਥ ਸੀ ਉਹ 250-300 ਦੇ ਕਰੀਬ ਹੁੰਦੀਆਂ ਰਹੀਆਂ ਰੋਜ਼ ਦੀਆਂ। 11 ਡੈਥ ਜਿਹੜੀਆਂ 24 ਘੰਟੇ ਦੇ ਵਿੱਚ ਹੋਈਆਂ। ਔਰ ਇੱਥੇ ਕੰਟਰੋਲ ਜਿਹੜਾ ਜੀ ਉਹ ਜ਼ਰੂਰ ਦਿਸਦਾ। ਰਾਜਸਥਾਨ ਜਿੱਥੇ ਕਿ ਸਿਆਸੀ ਤਮਾਸ਼ਾ ਜਾਰੀ ਆ ਔਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਭੇਡਾਂ ਬੱਕਰੀਆਂ ਵਾਂਗੂ ਤਾੜ ਕੇ ਹੋਟਲਾਂ ਦੇ ਵਿੱਚ ਰੱਖੇ ਜਾ ਰਹੇ ਆ। ਕਦੀ ਇੱਕ ਤੋਂ ਦੂਜੇ ਹੋਟਲ, ਦੂਜੇ ਤੋਂ ਤੀਜੇ ਹੋਟਲ। ਇੱਕ ਸਰਕਾਰ ਡੇਗਣ ਦੇ ਵਾਸਤੇ ਪੂਰੀ ਵਾਹ ਲਾ ਰਿਹਾ, ਇੱਕ ਸਰਕਾਰ ਬਚਾਉਣ ਦੇ ਵਾਸਤੇ ਪੂਰੀ ਵਾਹ ਲਾ ਰਹੇ ਆ, ਪਰ ਧਿਆਨ ਉਹਨਾਂ ਦਾ ਕੋਰੋਨਾ ਵਾਇਰਸ ਵਾਲੀ ਸਾਈਡ ਦੇ ਉੱਤੇ ਹੈ ਨਹੀਂ ਗਿਆ। ਰਾਜਸਥਾਨ ਦੇ ਵਿੱਚ 1166 ਨਵੇਂ ਕੇਸ ਆਏ। 47,845 ਹੋ ਗਏ। 13 ਨਵੀਆਂ ਡੈਥ ਦੇ ਨਾਲ 745 ਡੈਥ ਰਾਜਸਥਾਨ ਦੇ ਵਿੱਚ ਹੋ ਗਈਆਂ। ਹਰਿਆਣੇ ਦੇ ਵਿੱਚ ਵੀ ਹਾਲਾਤ ਜਿਹੜੇ ਦੀ ਉਹ ਡੈਥ ਵਾਲੇ ਮਾਮਲੇ ਦੇ ਵਿੱਚ ਜ਼ਰੂਰ ਪੰਜਾਬ ਦੇ ਮੁਕਾਬਲੇ ਘੱਟ ਨੇ। 752 ਫਰੈਸ਼ ਮਾਮਲੇ ਸਾਹਮਣੇ ਆਏ। 38,548 ਇੱਥੇ ਕੇਸਾਂ ਦੀ ਗਿਣਤੀ ਹੋ ਗਈ। 7 ਡੈਥ ਦੇ ਨਾਲ 455 ਡੈਥ ਹੋਈਆਂ, ਜਦੋਂ ਕਿ ਪੰਜਾਬ ਦੇ ਵਿੱਚ 841 ਨਵੇਂ ਮਾਮਲੇ ਸਾਹਮਣੇ ਆਏ। 19,856 ਇੱਥੇ ਹੋ ਗਏ। ਜੇ ਆਪਾਂ ਡੈਥ ਰੇਸ਼ੋ ਦੇਖੀਏ ਤਾਂ 29 ਡੈਥ 24 ਘੰਟਿਆਂ 'ਚ ਹੋਈਆਂ, 491 ਹੋਈਆਂ। 29,856 ਕੇਸਾਂ ਦੇ ਵਿੱਚੋਂ 491 ਡੈਥ ਹੋਈਆਂ। ਹਰਿਆਣੇ ਦੇ ਵਿੱਚ 38,548 ਕੇਸਾਂ ਦੇ ਵਿੱਚੋਂ 455 ਡੈਥ ਜਿਹੜੀਆਂ ਸੀਗੀਆਂ ਉਹ ਹੋਈਆਂ। ਕੇਸਾਂ ਦੇ ਹਿਸਾਬ ਦੇ ਨਾਲ ਲਗਭਗ ਦੁੱਗਣੇ ਕੇਸ ਆ ਹਰਿਆਣੇ ਦੇ ਵਿੱਚ। ਮੌਤਾਂ ਜਿਹੜੀਆਂ ਜੀ ਉਹ ਓਨੀਆਂ ਕੁ ਨੇ। ਚਲੋ 491 455 ਇਹਦੇ ਵਿੱਚ ਵੀ ਹਾਲਾਂਕਿ ਫਰਕ ਹੈ, ਮਤਲਬ ਘੱਟ ਨੇ ਪੰਜਾਬ ਦੇ ਨਾਲੋਂ। ਪੰਜਾਬ ਦੇ ਵਿੱਚ ਜਿਹੜੀ ਡੈਥ ਰੇਸ਼ੋ ਹੈ ਉਹ ਵੱਧ ਹੈ ਹਰਿਆਣੇ ਦੇ ਨਾਲੋਂ, ਜਿਹੜੀ ਕਿ ਬਿਨਾਂ ਕਿਸੇ ਸ਼ੱਕ ਦੇ ਫਿਕਰਮੰਦੀ ਤਾਂ ਜਿਹੜੀ ਉਹ ਪੈਦਾ ਕਰ ਰਹੀ ਹੈ। ਜੀ ਬਿਲਕੁਲ ਬਚਣਾ ਚਾਹੀਦਾ ਇਸ ਤੋਂ। ਅੱਗੇ ਗੱਲ ਕਰਦੇ ਹਾਂ, ਕੇਂਦਰ ਨੇ ਸੁਸ਼ਾਂਤ ਵਾਲੇ ਕੇਸ ਦੇ ਵਿੱਚ CBI ਨੂੰ ਸੌਂਪਣ ਦੇ ਲਈ ਸਹੀ ਪਾਈ। ਐਕਚੁਅਲੀ ਜੀ ਇਹ ਵਾਇਆ ਬਿਹਾਰ ਤੋਂ ਹੋ ਕੇ ਆਇਆ ਜੀ ਕੇਸ। ਮਹਾਰਾਸ਼ਟਰ ਦੇ ਵਿੱਚ ਮੁੰਬਈ ਦੀ ਪੁਲਿਸ ਨੇ ਤਾਂ ਇਸ ਮਾਮਲੇ ਦੇ ਉੱਤੇ ਇਹਨੂੰ ਗੋਲ ਮੋਲ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਹੈ ਜੀ ਉਹ ਬਾਕੀ ਨਹੀਂ ਛੱਡੀ। ਜਦੋਂ ਪਿਛਲੇ ਦਿਨੀ ਬਿਹਾਰ ਦੀ ਪੁਲਿਸ ਦੇ 4 ਆਫੀਸਰ ਜਿਹੜੇ ਦੀ ਉਹ ਗਏ ਸੀਗੇ ਮੁੰਬਈ ਦੇ ਵਿੱਚ ਜਾਂਚ ਕਰਨ ਦੇ ਵਾਸਤੇ, ਤੇ ਇਹਨਾਂ ਨੂੰ ਲੀਡ ਕਰ ਰਿਹਾ ਜਿਹੜਾ ਆਫੀਸਰ ਸੀਗਾ SP ਰੈਂਕ ਦਾ, ਉਹਨੂੰ ਕੁਆਰੰਟਾਈਨ ਕਰ ਲਿਆ ਗਿਆ। ਇਹ ਕਿਹਾ ਗਿਆ ਦੂਜੇ ਸੂਬੇ ਚੋਂ ਆਇਆ, ਕਿਸੇ ਹੋਰ ਨੂੰ ਨਾਲ ਦੇ ਨੂੰ ਕੁਆਰੰਟਾਈਨ ਨਹੀਂ ਕੀਤਾ ਗਿਆ। ਇਸ ਕਰਕੇ ਕੀਤਾ ਗਿਆ ਕਿ ਇਹ ਜਾਂਚ ਨਾ ਕਰ ਸਕਣ, ਜਾਂਚ ਰੋਕੀ ਜਾ ਸਕੇ, ਉਦੋਂ ਪਹਿਲਾਂ ਸਬੂਤ ਜਿਹੜੇ ਆ ਜੀ ਉਹ ਲਾਂਭੇ ਕੀਤੇ ਜਾ ਸਕਣ। ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਜਿਹੜਾ ਸੀਗਾ ਜੀ ਉਹ
ਬਿਹਾਰ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਕੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ। ਪਰਸੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰਾਂ ਨੇ ਇਹ ਕੇਸ ਰੈਫਰ ਕਰ ਦਿੱਤਾ ਸੀਬੀਆਈ ਨੂੰ, ਪਰ ਕਿਉਂਕਿ ਇਹਦੇ ਉੱਤੇ ਕੇਂਦਰ ਦੀ ਸਹੀ ਪੈਣੀ ਜ਼ਰੂਰੀ ਹੁੰਦੀ ਹੈ ਤੇ ਕੇਂਦਰ ਦੀ ਸਰਕਾਰ ਨੇ ਇਹਨੂੰ ਜਿਹੜਾ ਜੀ ਇਹ ਤੇ ਸਹੀ ਪਾਤੀ ਆ। ਇਹਦੇ ਸੰਬੰਧੀ ਨੋਟੀਫਿਕੇਸ਼ਨ ਦੀ ਕਾਪੀ ਜਿਹੜੀ ਹੈ ਜੀ ਉਹ ਸੀਬੀਆਈ ਨੂੰ ਭੇਜ ਕੇ ਇਸ ਮਾਮਲੇ ਦੀ ਜਾਂਚ ਕਰਨ ਦੇ ਵਾਸਤੇ ਕਹਿ ਦਿੱਤਾ ਜਿਹੜਾ ਜੀ ਉਹ ਗਿਆ। ਉਧਰ ਸੀਬੀਆਈ ਦੇ ਜਿਹੜੇ ਹੈ ਨੇ ਅਧਿਕਾਰੀ, ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਿਹਾਰ ਸਰਕਾਰ ਦੇ ਵੱਲੋਂ ਸਿਫਾਰਿਸ਼ ਜਿਹੜੀ ਹੈ ਜੀ ਉਹ ਆ ਗਈ ਹੋਈ ਆ ਔਰ ਸੈਂਟਰ ਦੀ ਸਰਕਾਰ ਨੇ ਵੀ ਸਿਫਾਰਿਸ਼ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਈਡੀ ਜਿਹੜੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹਨੇ ਇਸ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਬਲੈਕ ਮਨੀ ਆ ਉਹਨੂੰ ਵਾਈਟ ਕਰਨ ਦੇ ਦੋਸ਼ ਦੇ ਵਿੱਚ ਅਦਾਕਾਰ ਰੀਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਭਲਕੇ ਸੱਦਿਆ 7 ਤਰੀਕ ਨੂੰ। ਔਰ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਜਿਹੜੀ ਕੀਤੀ ਜਾਵੇਗੀ ਮਨੀ ਲਾਂਡਰਿੰਗ ਰੋਕੂ ਐਕਟ ਦੇ ਤਹਿਤ ਉਹਦੇ ਬਿਆਨ ਦਰਜ ਕੀਤੇ ਜਾਣਗੇ। ਮੁੰਬਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਰਾਜਪੂਤ ਦਾ ਜੀਜਾ ਜੋ ਕਿ IPS ਅਧਿਕਾਰੀ ਹੈ, ਉਹਨਾਂ ਨੂੰ ਅਦਾਕਾਰ ਰੀਆ ਚੱਕਰਵਰਤੀ ਉੱਤੇ ਦਬਾਅ ਬਣਾਉਣ ਲਈ ਜਿਹੜਾ ਜੀ ਉਹ ਕਿਹਾ ਸੀਗਾ। DCP ਜਿਹੜਾ ਜੀ ਉਹਨੇ ਇੱਕ ਜਿਹੜੀ ਦੀ ਆਖਿਆ ਕਿ ਹਰਿਆਣਾ ਪੁਲਿਸ ਦੇ ਸੀਨੀਅਰ IPS ਨੇ ਉਹਨਾਂ ਨੂੰ ਫਰਵਰੀ ਦੇ ਵਿੱਚ ਬੇਨਤੀ ਸੀ ਕਿ ਉਹ ਰੀਆ ਦੇ ਉੱਤੇ ਦਬਾਅ ਬਣਾ ਕੇ ਉਹਨੂੰ ਸੁਸ਼ਾਂਤ ਰਾਜਪੂਤ ਦੇ ਨਾਲ ਦੋਸਤੀ ਖਤਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿਣ। ਇਹ ਇੱਕ ਨਵਾਂ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ। ਐਕਚੁਅਲੀ ਕੀ ਹੈ ਕਿ ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਕੁਝ ਲੋਕ ਜਿਨ੍ਹਾਂ ਨੇ ਕਬਜ਼ਾ, ਤੁਸੀਂ ਕਹਿ ਲਓ ਕਿ ਹਰੇਕ ਚੀਜ਼ ਦੇ ਉੱਤੇ ਇੱਕ ਕਿਸਮ ਦੇ ਨਾਲ ਕੀਤਾ ਹੋਇਆ, ਉਹ ਇਹਨੂੰ ਜਿਹੜਾ ਜੀ ਇੱਕ ਮਾਫੀਆ ਵਾਂਗੂ ਚਲਾਉਂਦੇ ਨੇ। ਮਾਫੀਆ ਹਰੇਕ ਜਗ੍ਹਾ ਦੇ ਉੱਤੇ ਹੋ ਗਿਆ। ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਇਹਦੇ ਵਿੱਚ ਵੀ ਇੱਕ ਜਿਹੜਾ ਜੀ ਮਾਫੀਆ ਇਸੇ ਤਰ੍ਹਾਂ ਦਾ ਹੈ। ਜਿਹੜਾ ਸਿੰਗਰ ਅਦਾਕਾਰ ਹੈ ਉਹਦਾ ਵੀ ਇਸੇ ਤਰੀਕੇ ਦਾ ਦਬਦਬਾ ਕਿ ਕਿਸੇ ਦੀ ਫਿਲਮ ਰਿਲੀਜ਼ ਨਹੀਂ ਹੋਣ ਦੇਣੀ, ਵੀ ਜਾਂ ਤਾਂ ਉਹਦੇ ਰਾਹੀਂ ਹੋਊਗੀ ਨਹੀਂ ਤਾਂ ਨਹੀਂ ਹੋਊਗੀ। ਈਵਨ ਜਿਹੜੇ ਗੀਤ ਤੱਕ ਨੇ ਉਹ ਨਹੀਂ ਰਿਲੀਜ਼ ਹੋਣ ਦਿੱਤੇ ਜਾਂਦੇ YouTube ਵਗੈਰਾ ਦੇ ਉੱਤੇ। ਇੱਥੋਂ ਤੱਕ ਇਹ ਕਹਾਣੀਆਂ ਜਿਹੜੀਆਂ ਚੱਲਦੀਆਂ ਨੇ। ਜਦੋਂ ਕਿ ਮੁੰਬਈ ਫਿਲਮ ਇੰਡਸਟਰੀ ਦਾ ਮਾਫੀਆ ਤਾਂ ਬਹੁਤ ਸਟਰੋਂਗ ਹੈ। ਇਹਦੇ ਵਿੱਚ ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਕੋਈ ਮਾਫੀਆ ਬਿਨਾਂ ਪੋਲੀਟੀਕਲ ਇਨਵੋਲਵਮੈਂਟ ਤੋਂ ਚੱਲ ਹੀ ਨਹੀਂ ਸਕਦਾ ਸਹੀ ਮਾਇਨੇ ਦੇ ਵਿੱਚ। ਜਿਹੜੇ ਇਸ ਵੇਲੇ ਸੱਤਾ ਦੇ ਉੱਤੇ ਕਾਬਜ਼ ਨੇ ਠਾਕਰੇ ਪਰਿਵਾਰ, ਉਹਨਾਂ ਦਾ ਬਹੁਤ ਸਾਰਾ ਪੈਸਾ ਫਿਲਮਾਂ ਦੇ ਵਿੱਚ ਵੀ ਲੱਗਿਆ ਹੋਇਆ। ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਇਹ ਕਿਹਾ ਜਾ ਰਿਹਾ ਕਿ ਜਿਹੜੀ ਜਾਂਚ ਹੈ ਉਹਨੂੰ ਰੋਕਣ ਦੇ ਯਤਨ ਵੀ ਇਸੇ ਕਰਕੇ ਜਿਹੜਾ ਦੀ ਹੋ ਰਿਹਾ ਕਿ ਕਿਤੇ ਅਸਲ ਕਹਾਣੀ ਸਾਹਮਣੇ ਨਾ ਆ ਜਾਵੇ ਕਿ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗੇ। ਰੀਆ ਚੱਕਰਵਰਤੀ ਕਮੋਰਾ ਹੋ ਸਕਦੀ ਆ, ਪਰ ਇੰਨਾ ਜ਼ਰੂਰ ਹੈ ਕਿ ਉਹਨੇ ਲਾਲਚ ਵਾਸਤੇ ਕਿਤੇ ਨਾ ਕਿਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਬਹੁਤੇ ਫੰਡ ਜਿਹੜੇ ਸੀ ਉਹ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾ ਲਏ, ਜਿਹੜੇ ਉਹਦੇ ਵਾਸਤੇ ਮੁਸੀਬਤ ਬਣ ਸਕਦੇ ਆ। ਦੂਜਾ, ਜਿਹੜੀ CBI ਦੀ ਇਹ ਜਾਂਚ ਸ਼ੁਰੂ ਹੋਈ ਆ, ਇਹਦੇ ਉੱਤੇ ਸਿਆਸੀ ਪਰਛਾਵਾਂ ਵੀ ਜਿਹੜਾ ਜੀ ਉਹ ਰਹੂਗਾ, ਕਿਉਂਕਿ CBI ਜਿਹੜੀ ਆ ਜੀ ਉਹ ਕੇਂਦਰ ਦੀ ਸਰਕਾਰ ਦਾ ਤੋਤਾ, ਤੇ ਕੇਂਦਰ ਦੀ ਸਰਕਾਰ ਅਜੇ ਤੱਕ ਵੀ ਇਹ ਗੱਲ ਭੁੱਲੀ ਨਹੀਂ ਨਾ ਕਿ ਮਹਾਰਾਸ਼ਟਰ ਦੇ ਵਿੱਚ ਉਹਦੀ ਸਰਕਾਰ ਬਣਦੀ ਰਹਿ ਗਈ ਤੇ ਜਿਹੜੀ ਸ਼ਿਵ ਸੈਨਾ ਸੀ ਉਹ ਸਮਝੌਤਾ ਦੂਜੀ ਜਗ੍ਹਾ ਦੇ ਉੱਤੇ ਕਰ ਗਈ। ਇਸ ਕਰਕੇ ਇਹ ਜਾਂਚ ਤੇਜ਼ੀ ਨਾਲ ਵੀ ਹੋ ਸਕਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਸਾਬਕਾ ਜਥੇਦਾਰ ਇਕਬਾਲ ਸਿੰਘ ਦੀ। ਉਸਨੇ ਇੱਕ ਨਵਾਂ ਹੀ ਵਿਵਾਦ ਛੇੜਿਆ। ਵੈਸੇ ਇਕਬਾਲ ਸਿੰਘ ਤੇ ਵਿਵਾਦ ਇਹ ਦੋ ਚੀਜ਼ਾਂ ਤਾਂ ਹੈ ਹੀ ਨਹੀਂ। ਇਹ ਜਿਹੜੀਆਂ ਦੀ ਹਮੇਸ਼ਾ ਚੱਲਦੀਆਂ ਰਹੀਆਂ ਜੀ ਬਰਾਬਰ। ਹੈਰਾਨਗੀ ਥੋੜੀ ਬਹੁਤੀ ਇਹ ਜ਼ਰੂਰ ਹੁੰਦੀ ਹੈ ਕਿ ਇਹ ਜਿਹੇ ਲੋਕ ਤਖਤਾਂ ਦੇ ਉੱਤੇ ਜਥੇਦਾਰ ਰਹੇ ਨੇ। ਕੌਣ ਲਵਾਉਂਦੇ ਰਹੇ ਆ, ਮੇਰਾ ਖਿਆਲ ਕਿਸੇ ਨੂੰ ਹੁਣ ਤਾਂ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨੇ ਸਾਲਾਂ ਤੋਂ ਸਾਡੇ ਵਰਗੇ ਬੋਲਦੇ ਰਹੇ ਆ ਉਹਨਾਂ ਦੇ ਉੱਤੇ ਠੱਪੇ ਜ਼ਰੂਰ ਇਹ ਲੋਕ ਜਿਹੜਾ ਜੀ ਉਹ ਲਾਉਂਦੇ ਰਹੇ ਆ। ਹੁਣ ਜਿਹੜਾ ਕੱਲ ਭੂਮੀ ਪੂਜਨ ਹੋਇਆ ਜੀ, ਉੱਥੇ ਗਏ ਜਿਹੜੇ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਇਕਬਾਲ ਸਿੰਘ, ਉਹਦੇ ਵੱਲੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਤੇ 10ਵੇਂ ਗੁਰੂ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਖਾਨਦਾਨ ਦੇ ਬਾਰੇ ਦੇ ਵਿੱਚ, ਉਹਨਾਂ ਦੇ ਪਰਿਵਾਰ ਦੇ ਪਿਛੋਕੜ ਦੇ ਬਾਰੇ ਦੇ ਵਿੱਚ ਐਦਾਂ ਦਾ ਕੁਝ ਕਹਿ ਦਿੱਤਾ ਗਿਆ ਜਿਹੜਾ ਕਿ ਵਿਵਾਦ ਦਾ ਰੂਪ ਧਾਰਨ ਕਰਦਾ ਜਾ ਰਿਹਾ। ਇਕਬਾਲ ਸਿੰਘ ਦੀ ਇਹ ਵੀਡੀਓ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਗਈ ਹੋਈ ਆ ਕੱਲ ਦੀ, ਜਿਹੜੇ ਕਿ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਜੀ ਉਹ ਕਹਿ ਦਿੱਤੀਆਂ। ਹੁਣ ਇਹ ਕੁਝ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਕਬਾਲ ਸਿੰਘ ਨੂੰ ਤਲਬ ਕਰਕੇ ਉਹਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਇਹ ਕਹੀ ਆ ਕਿ ਸਿੱਖ ਭਾਵਨਾਵਾਂ ਨੂੰ ਇਹਦੇ ਨਾਲ ਠੇਸ ਪਹੁੰਚ ਗਈ ਆ। ਜਿਹੜਾ ਇਕਬਾਲ ਸਿੰਘ ਆ ਉਹਨੇ ਇੱਕ ਚੈਨਲ ਦੇ ਨਾਲ ਗੱਲ ਕਰਦਿਆਂ ਇਹ ਗੱਲ ਕਹੀ ਆ ਕਿ
ਗੁਰੂ ਗੋਬਿੰਦ ਸਿੰਘ ਜਿਹੜੇ ਸਨ ਜੀ, ਉਹ ਭਗਵਾਨ ਰਾਮ ਦੇ ਵੱਡੇ ਪੁੱਤ ਲਵਦੇ, ਤੇ ਗੁਰੂ ਨਾਨਕ ਸਾਹਿਬ ਜਿਹੜੇ ਸੀਗੇ ਜੀ, ਉਹ ਭਗਵਾਨ ਰਾਮ ਦੇ ਛੋਟੇ ਪੁੱਤ ਕੁਸ਼ ਦੀ ਵੰਸ਼ ਦੇ ਵਿੱਚੋਂ ਸਨ, ਜਿਹੜੇ ਕਿ ਬੇਦੀ ਸੀ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲਵ ਤੇ ਕੁਸ਼ ਨੇ, ਜਿਹੜੇ ਭਗਵਾਨ ਰਾਮ ਦੇ ਪੁੱਤਰ ਸੀ, ਉਹ ਸਿੱਖਾਂ ਦੇ ਵੱਡ ਵਡੇਰੇ ਨੇ, ਉਹ ਪੂਰਵ ਵੱਡ ਵਡੇਰੇ ਜਿਹੜੇ ਆ ਜੀ ਉਹ ਹੁੰਦੇ ਆ। ਇਕਬਾਲ ਸਿੰਘ ਤਖਤ ਪਟਨਾ ਸਾਹਿਬ ਦੇ ਜਥੇਦਾਰ ਰਹੇ ਆ। ਇਹ ਕੋਈ ਪਹਿਲਾ ਵਿਵਾਦ ਨਹੀਂਗਾ ਜਿਹੜਾ ਉਹਨਾਂ ਨੇ ਛੇੜਿਆ, ਉਹ ਹਮੇਸ਼ਾ ਵਿਵਾਦਾਂ ਦੇ ਵਿੱਚ ਰਹੇ ਨੇ। ਉਹ ਇੱਕ ਤੋਂ ਵੱਧ ਵਿਆਹ ਜਿਹੜਾ ਜੀ ਉਹ ਕਰਵਾਈ ਫਿਰਦੇ ਨੇ, ਇਲੀਗਲ ਜਿਹੜਾ ਜੀ ਇਹ ਵੀ ਮਾਮਲਾ ਚੱਲਦਾ ਰਿਹਾ। ਸਮੇਂ ਦੇ ਉੱਤੇ ਜਦੋਂ ਕਿਤੇ ਇਕਬਾਲ ਸਿੰਘ ਨੂੰ ਜਥੇਦਾਰਾਂ ਦੇ ਵਿੱਚ ਨਾ ਬਿਠਾਉਣ ਦੀ ਗੱਲ ਚੱਲਦੀ ਰਹੀ ਆ, ਜੇ ਤੁਸੀਂ ਪਿਛੋਕੜ 'ਚ ਝਾਤ ਮਾਰੋ, ਇੱਕ ਵਾਰੀ ਇੱਥੇ ਦਬਕਾ ਮਾਰ ਦਿੱਤਾ ਜਾਂਦਾ ਸੀਗਾ ਵੀ ਇਕਬਾਲ ਸਿੰਘ ਨੂੰ ਗਾਹ ਨਹੀਂ ਬਿਠਾਉਣਾ, ਫਿਰ ਦਬਕਾ ਉੱਤੋਂ ਵੱਜਦਾ ਤੇ ਇਕਬਾਲ ਸਿੰਘ ਹੋਰੀ ਸਭ ਤੋਂ ਮੋਹਰੇ ਆ ਕੇ ਬੈਠੇ ਹੁੰਦੇ ਜਥੇਦਾਰਾਂ ਦੇ ਵਿੱਚ, ਤੇ ਉਹਨਾਂ ਦੇ ਸਾਈਨ ਵੀ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਹੁੰਦੇ। ਕੌਣ ਦਬਕਾ ਮਾਰਦਾ, ਕੌਣ ਮਰਵਾਉਂਦਾ, ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਹੁਣ ਹੀ ਬਹੁਤਾ ਕੁਝ ਪਤਾ ਲੱਗ ਜਾਣਾ। ਜਿਹੜੇ ਮੰਗ ਕਰਦੇ ਆ ਕਿ ਉਹਨੂੰ ਸੱਦੋ ਅਕਾਲ ਤਖਤ ਦੇ ਉੱਤੇ, ਕਿ ਸੱਦਿਆ ਜਾਊਗਾ ਜੀ ਇਕਬਾਲ ਸਿੰਘ ਹੋਰਾਂ ਨੂੰ, ਸ਼ਾਇਦ ਨਹੀਂ ਤਾਂ, ਕਿਉਂਕਿ ਫਿਰ ਦਬਕਾ ਥੋੜੀ ਖਾਣਾ ਕਿਸੇ ਉਹਨਾਂ ਨੂੰ ਸੱਦ ਕੇ ਜੀ। ਤੇ ਅੱਗੇ ਗੱਲ ਕਰਦੇ ਆ ਲੰਗਾਹ ਦੀ, ਉਸ ਨੂੰ ਸੁੱਚਾ ਕਰਨ ਵਾਲੇ ਮਾਪੀ ਲੈਣ ਪਹੁੰਚੇ ਅਕਾਲ ਤਖਤ। ਦੇਖੋ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਕਿਹੋ ਜਿਹੇ ਲੋਕ ਜਿਹੜੇ ਆ ਜੀ ਉਹ ਚਲਾ ਰਹੇ ਆ ਇਸ ਸਭ ਕਾਸੇ ਨੂੰ। ਔਰ ਇੱਕ ਤਾਂ ਸਿਆਣੇ ਕਹਿੰਦੇ ਗੋਲ ਤਾਂ ਚਲੋ ਰਿੜਦਾ, ਮਾੜਾ ਮੋਟਾ ਘੜ ਕੇ ਵੀ ਰੇੜ ਦੀਏ ਤੇ ਰਿੜ ਜਾਂਦਾ, ਪਰ ਇਹ ਚੌਰਸ ਰੇੜ ਦਿੰਦੇ ਆ ਬਹੁਤੀ ਵਾਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਗੁਰਿੰਦਰਪਾਲ ਸਿੰਘ ਗੋਰਾ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੀ ਧਰਮ ਪ੍ਰਚਾਰ ਕਮੇਟੀ, ਜਿਹਦਾ ਅਹਿਮ ਮੈਂਬਰ ਸੁੱਚਾ ਲੰਗਾਹ ਹੋਇਆ ਕਰਦਾ ਸੀਗਾ ਜੀ। ਜਿੰਨੀ ਦੇਰ ਤੱਕ ਉਹਦੀ ਨੀਲੀ ਫਿਲਮ ਨਹੀਂ ਸੀ ਸਾਹਮਣੇ ਆ ਗਈ, ਉਦੋਂ ਤੱਕ ਉਹ ਧਰਮ ਪ੍ਰਚਾਰ ਕਮੇਟੀ ਦਾ ਅਹਿਮ ਮੈਂਬਰ ਸੀ। ਇਸੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਤਨ ਸਿੰਘ ਜ਼ਫਰਵਾਲ, ਇਹ ਦੋਨੋਂ ਅਕਾਲ ਤਖਤ ਦੇ ਉੱਤੇ ਪਹੁੰਚੇ ਔਰ ਚਿੱਠੀ ਲਿਖ ਕੇ ਇਹ ਦਿੱਤੀ। ਤੁਸੀਂ ਦੇਖੋ ਚਿੱਠੀ ਦੀ ਵਰਡਿੰਗ, ਉਹ ਕਹਿੰਦੇ ਆ ਕਿ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਤੇ ਮੀਡੀਆ ਦੇ ਰਾਹੀਂ ਇਹ ਪਤਾ ਲੱਗਿਆ ਕਿ ਸਾਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਤੇ ਅਸੀਂ ਇਹਦੀ ਖਿਮਾ ਯਾਤਨਾ ਜਿਹੜੀ ਉਹ ਕਰਨ ਦੇ ਵਾਸਤੇ ਅਕਾਲ ਤਖਤ ਦੇ ਉੱਤੇ ਆਏ ਹਾਂ। ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਕਿ ਲੰਗਾਹ ਨੂੰ ਸੁੱਚਾ ਕਰਨ ਦੀ ਜਿਹੜੀ ਇਹ ਪ੍ਰਕਿਰਿਆ ਸੀ ਉਹ ਕਿਹਨੇ ਕੀਤੀ। ਉਹ ਕਹਿੰਦੇ ਸਾਨੂੰ ਨਹੀਂ ਪਤਾ। ਜਿਹੜੀਆਂ ਫੋਟੋਆਂ ਉਹਨਾਂ ਦੀਆਂ ਸਾਹਮਣੇ ਆਈਆਂ ਉਸ ਮਾਮਲੇ ਦੇ ਉੱਤੇ ਉਹ ਇਹ ਕਹਿੰਦੇ ਆ ਕਿ ਇਹ ਫੋਟੋਆਂ ਕਿੱਥੋਂ ਆ ਗਈਆਂ ਸਾਨੂੰ ਨਹੀਂ ਪਤਾ, ਪਰ ਇਹ ਵੀ ਕਿਹਾ ਕਿ ਇਹ ਸਾਡੀਆਂ ਨਹੀਂ ਹੈਗੀਆਂ। ਇਹ ਫੋਟੋਆਂ ਜਿਹੜੀਆਂ ਇਹਦੇ ਵਿੱਚੋਂ ਛੇੜਛਾੜ ਕੀਤੀ ਗਈ ਹੋ ਸਕਦੀ ਹੈ, ਜਾਂ ਇਹ ਫੋਟੋਆਂ ਪੁਰਾਣੀਆਂ ਜਿਹੜੀਆਂ ਉਹ ਹੋ ਸਕਦੀਆਂ ਨੇ, ਜਿਹੜੀਆਂ ਵਾਇਰਲ ਹੋਈਆਂ ਉਹਨਾਂ ਦੀਆਂ ਫੋਟੋਆਂ ਨੇ। ਉਹ ਕਹਿੰਦੇ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਇਹ ਪੁਰਾਣੀਆਂ ਹੋ ਸਕਦੀਆਂ। ਮੰਨ ਲਓ ਜੇ ਪੁਰਾਣੀਆਂ ਨੇ, ਉਹਦੇ ਵਿੱਚ ਇਹ ਦੋਵੇਂ ਗੁਰਿੰਦਰਪਾਲ ਗੋਰਾ ਤੇ ਰਤਨ ਸਿੰਘ ਜ਼ਫਰਵਾਲ ਖੜੇ ਆ, ਤੇ ਇਹ ਕਦੋਂ ਲੰਗਾਹ ਨੂੰ ਸੁੱਚਾ ਕੀਤਾ, ਫਿਰ ਉਹ ਪੁਰਾਣਾ ਦੱਸ ਦੇਣ। ਜੇ ਹੁਣ ਨਹੀਂ ਕੀਤਾ, ਜੇ ਤਰਨਾ ਦਲ ਦਾ ਜਿਹੜਾ ਗੁਰਦੁਆਰਾ ਉੱਥੇ ਜੇ ਹੁਣ ਨਹੀਂ ਕੀਤਾ ਤੇ ਪੁਰਾਣਾ ਕੀਤਾ ਹੋਊਗਾ। ਜੇ ਕਹਿੰਦੇ ਪੁਰਾਣੀਆਂ ਫੋਟੋਆਂ, ਉਹ ਕਹਿੰਦੇ ਛੇੜਛਾੜ ਇਹਨਾਂ ਫੋਟੋਆਂ ਦੇ ਨਾਲ ਜਿਹੜੀ ਉਹ ਹੋਈ ਆ। ਇੱਕ ਤਾਂ ਤੁਸੀਂ ਅਜਿਹੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੇ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਨੇ, ਇੱਕ ਤਾਂ ਇਹ ਜਿਹੜੀ ਜੀ ਬੱਜਰ ਗੱਲ ਇਹ ਕੀਤੀ ਕਿ ਅਕਾਲ ਤਖਤ ਨੂੰ ਜਿਹੜਾ ਜੀ ਉਹ ਲਾਂਭੇ ਕਰਕੇ ਉਹਨਾਂ ਨੇ ਨਵਾਂ ਹੀ ਆਪਣਾ ਜਿਹੜਾ ਜੀ ਉਹ ਚਲਾ ਲਿਆ, ਨਵਾਂ ਇੱਕ ਤਰੀਕਾ ਅਪਣਾ ਲਿਆ ਕਿ ਆਹ ਬਾਈਪਾਸ ਜਿਹੜਾ ਹੋ ਸਕਦਾ। ਉਹ ਕਰਕੇ ਉਹਨੂੰ ਮੰਨਣ ਦੀ ਜਗ੍ਹਾ ਦੇ ਉੱਤੇ ਇਹ ਕਿਹਾ ਜਾ ਰਿਹਾ ਕਿ ਸਾਡੀਆਂ ਫੋਟੋਆਂ ਦੇ ਨਾਲ ਛੇੜਛਾੜ ਹੋ ਗਈ, ਇਹ ਸਾਡੀਆਂ ਫੋਟੋਆਂ ਹੈ ਹੀ ਨਹੀਂ। ਮੰਨਣ ਦੇ ਵਾਸਤੇ ਤਾਂ ਉਹ ਤਿਆਰ ਨਹੀਂ ਗੇ ਜੀ, ਇਹਦਾ ਮਤਲਬ ਵੈਸੇ ਤਾਂ ਮੰਨਣ ਦੇ ਵਾਸਤੇ ਉਹ ਵੀਡੀਓ ਸੁੱਚਾ ਸਿਉਂ ਲੰਗਾਹ ਵੀ ਨਹੀਂ ਗਾ ਜੀ ਤਿਆਰ, ਕਿਉਂਕਿ ਜਦੋਂ ਸੁੱਚੇ ਲੰਗਾਹ ਦੇ ਉੱਤੇ ਇਹ ਮਾਮਲਾ ਦਰਜ ਹੋਇਆ ਤੇ ਉਦੋਂ ਬਾਅਦ ਸਭ ਨੂੰ ਪਤਾ ਹੈ ਕਿ ਇਸ ਕੇਸ ਦੇ ਚੱਲਦਿਆਂ ਜਿਹੜੀ ਜ਼ਮੀਨ ਲੰਗਾਹ ਨੇ ਹੜੱਪੀ ਸੀ ਉਸ ਔਰਤ ਦੀ, ਉਹ ਉਹਦੇ ਨਾਮ ਕੀਤੀ ਗਈ, ਉਹਦੇ ਨਾਂ ਦੇ ਉੱਤੇ ਉਹ ਜ਼ਮੀਨ ਚੜੀ ਆ। ਉਦੋਂ ਬਾਅਦ ਉਹਨੇ ਇਹ ਅਦਾਲਤ ਦੇ ਵਿੱਚ ਜਾ ਕੇ ਬਿਆਨ ਦਿੱਤਾ ਕਿ ਵੀਡੀਓ ਦੇ ਵਿੱਚ ਮੈਂ ਕੋਈ ਸ਼ਿਕਾਇਤ ਹੀ ਨਹੀਂ ਕੀਤੀ। ਹੁਣ ਵੀਡੀਓ 'ਚ ਕੌਣ ਹੈ ਇਹ ਨਹੀਂ ਅਜੇ ਤੱਕ ਪਤਾ ਲੱਗਿਆ। ਸੁੱਚਾ ਸਿਉਂ ਲੰਗਾਹ ਹੋਰਾਂ ਨੇ ਕਿਤੇ ਇਹ ਵੀ ਨਹੀਂ ਨਾ ਕੀਤੀ ਵੀ ਮੈਂ ਵੀ ਵੀਡੀਓ 'ਚ ਹੈ ਨਹੀਂ ਗਾ। ਤੋ ਜਿਹੜੇ ਵੀਡੀਓ 'ਚ ਨਹੀਂ ਮੰਨ ਰਹੇ ਉਹਨੂੰ ਮਾਫ ਕਰਨ ਵਾਲੇ ਜਾਂ ਉਹਨੂੰ ਸੁੱਚਾ ਕਰਨ ਵਾਲੇ ਫੋਟੋਆਂ ਦੇ ਵਿੱਚ ਕਿਵੇਂ ਮੰਨ ਜਾਣਗੇ ਕਿ ਉਹ ਹੈਗੇ ਨੇ। ਜੀ ਬਿਲਕੁਲ, ਪੂਰਾ ਜ਼ੋਰ ਅਗਲੇ ਲਾਉਣਗੇ। ਅੱਗੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਗੱਲ ਕਰੀਏ, ਬਲਜੀਤ ਸਿੰਘ ਦਾਦੂ ਵੀ ਉਹਦੇ ਵਿੱਚ ਆ ਤੇ ਖਲਾਰਾ ਹੀ ਪਾ ਦਿੱਤਾ ਉਹਦਾ। ਦੇਖੋ ਇਹ ਚਫੇਰੇ ਖਲਾਰੇ ਜਿਹੜੇ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਏ ਹੋਏ ਨੇ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹ ਆਪਣਾ ਖਿੱਚੀ ਫਿਰਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਆਪਣਾ ਸੁਣਾ ਕੇ ਹਟੇ ਆ ਕਿ ਉਹਦੇ ਮੈਂਬਰ ਜਿਹੜੇ ਉਹ ਕੀ ਕਰਦੇ ਫਿਰਦੇ ਆ।
ਹਰਿਆਣਾ ਫਿਰ ਜਿਹੜਾ ਜੀ ਵੀ ਉਹ ਸਿਆਣੇ ਕਹਿੰਦੇ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ, ਵੀ ਉਹ ਵੀ ਕਿਵੇਂ ਪਿੱਛੇ ਰਹਿ ਜਾਵੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜਿਹੜਾ ਬਲਜੀਤ ਸਿੰਘ ਦਾਦੂਵਾਲ ਹੈ, ਉਹਨੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੇ ਉੱਤੇ ਇਲਜ਼ਾਮ ਲਾਉਂਦਿਆਂ ਇਹ ਗੱਲ ਕਹੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੇ ਰਹਿੰਦਿਆਂ ਉਹਨਾਂ ਨੇ ਹਰਿਆਣਾ ਦੇ ਸਿੱਖਾਂ ਤੇ ਹਰਿਆਣੇ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਣਦਾ ਕੰਮ ਜਿਹੜਾ ਜੀ ਉਹ ਨਹੀਂ ਕੀਤਾ। ਜਥੇਦਾਰ ਦਾਦੂਵਾਲ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ, ਕਿਉਂਕਿ ਇਦੋਂ ਪਹਿਲਾਂ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਬਾਅਦ ਦੇ ਵਿੱਚ ਝੀਂਡਾ ਨੇ ਕਿਸੇ ਦੀ ਸ਼ਹਿ ਦੇ ਉੱਤੇ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ। ਦਾਦੂਵਾਲ ਨੇ ਇਹ ਗੱਲ ਕਹੀ ਹੈ ਕਿ 13 ਅਗਸਤ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਹੋਣੀ ਹੈ, ਜਿਹਦੇ ਵਿੱਚ ਬਹੁਤੀ ਜਿਹੜੀ ਉਹ ਸਾਫ਼ ਹੋ ਜੂਗੀ। ਉਹਨੇ ਇਹ ਗੱਲ ਕਹੀ ਕਿ ਜੇ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦੇ ਆ ਤਾਂ ਸੁਪਰੀਮ ਕੋਰਟ 'ਚ ਕਮੇਟੀ ਦੇ ਚੱਲਦੇ ਕੇਸ ਦੀ ਪੈਰਵੀ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਨਗੇ। ਉਧਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਨੀਅਰ ਆਗੂ ਨੇ ਦੀਦਾਰ ਸਿੰਘ ਨਲਵੀ ਨੇ ਦਾਦੂਵਾਲ ਦੀ ਹਮਾਇਤ ਕਰਤੀ ਹੈ ਤੇ ਇਹ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੇ ਆਪਣੇ ਅਹੁਦੇ ਤੇ ਰਹਿੰਦਿਆਂ ਕੰਮ ਨਹੀਂ ਕੀਤਾ। ਜਿਹੜਾ ਜੀ ਔਰ ਸਵਾਲ ਇਹ ਆ ਕਿ ਇਹ ਜਿਹੜੀ ਸਿਆਸਤ ਐਕਚੁਅਲੀ ਆ ਗਈ ਨਾ ਜੀ, ਨਲਵੀ ਹੁਰੀ ਹੋ ਗਏ, ਝੀਂਡਾ ਹੋ ਗਿਆ, ਦਾਦੂਵਾਲ ਹੋ ਗਏ, ਇਹਨਾਂ ਲੋਕਾਂ ਨੇ ਆਪਣੀਆਂ ਕੁਰਸੀਆਂ ਦੀ ਖਾਤਰ ਜੋ ਨੁਕਸਾਨ ਇਹਨਾਂ ਸੰਸਥਾਵਾਂ ਦਾ ਕਰ ਦਿੱਤਾ ਜੀ, ਉਹ ਇਹਦੇ ਉੱਤੇ ਉਹ ਉਰਦੂ ਦਾ ਸ਼ੇਰ ਆ ਜੀ, ਲਮਹੋਂ ਮੇ ਖਤਾ ਕੀ ਸਦੀਆਂ ਮੇ ਸਦਾ ਪਾਈ। ਹੁਣ ਜਿਹੜੀਆਂ ਨਵੀਆਂ ਅਗਲੀਆਂ ਪੀੜ੍ਹੀਆਂ ਨੇ ਜੀ, ਉਹਨਾਂ ਦਾ ਵਿਸ਼ਵਾਸ ਇਹਨਾਂ ਸੰਸਥਾਵਾਂ ਦੇ ਉੱਤੇ ਮੁੜ ਕੇ ਕਿਵੇਂ ਵੱਜੂਗਾ, ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਹ ਕਿਵੇਂ ਇਹ ਗੱਲ ਨੂੰ ਜਿਹੜਾ ਜੀ ਉਹ ਪ੍ਰਵਾਨ ਕਰਨਗੇ ਕਿ ਇਹ ਸੰਸਥਾਵਾਂ ਗੁਰੂ ਦੁਆਰਿਆਂ ਦਾ ਪ੍ਰਬੰਧ ਚਲਾਉਣ ਦੇ ਵਾਸਤੇ ਬਣਾਈਆਂ ਗਈਆਂ ਸੀ, ਇਹਨਾਂ ਦੇ ਉੱਤੇ ਆ ਕੇ ਉਹ ਲੋਕ ਕਾਬਜ ਹੋ ਗਏ ਜਿਨ੍ਹਾਂ ਨੇ ਇਹਨਾਂ ਨੂੰ ਆਪਣੀਆਂ ਨਿੱਜੀ ਜਾਇਦਾਦਾਂ ਸਮਝ ਲਿਆ ਤੇ ਆਪਣੀ ਨਿੱਜੀ ਜਾਇਦਾਦ ਜਿਹੜੀ ਸੀ ਉਹ ਬਣਾਉਂਦਿਆਂ ਹੋਇਆਂ ਇਹਦਾ ਪਰਸਨਲ ਤੌਰ ਦੇ ਉੱਤੇ ਲਾਹਾ ਔਰ ਨੀਵੇਂ ਤੋਂ ਨੀਵੇਂ ਪੱਧਰ ਦੀ ਬਿਆਨਬਾਜ਼ੀ ਜਿਹੜੀ ਜੀ ਉਹ ਇੱਕ ਦੂਜੇ ਦੇ ਖਿਲਾਫ। ਬਿਲਕੁਲ ਜੀ, ਇਸ ਜਗ੍ਹਾ ਤੇ ਬੈਠ ਕੇ ਪੂਰੀ ਸਿਆਸਤ ਹੋਈ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਸਿਰਫ ਇਕੱਲੇ ਹੀ ਤਰਨ ਦੇ ਵਿੱਚ ਮੌਤਾਂ ਦੀ ਗਿਣਤੀ 100 ਨੂੰ ਪਹੁੰਚੀ। ਇਹ ਲਗਾਤਾਰ ਵਧ ਰਹੀ ਆ ਜਿਹੜੀ ਗਿਣਤੀ ਆ, ਇਹ ਕਿਤੇ ਨਾ ਕਿਤੇ ਲੁਕੋਈ ਵੀ ਜਾ ਰਹੀ ਸਹੀ ਮਾਇਨਿਆਂ ਵਿੱਚ। ਔਰ ਜਿਹੜਾ ਇੱਥੇ ਵਾਪਰਿਆ ਜਿਹੜਾ ਜ਼ਹਿਰੀਲਾ ਸ਼ਰਾਬ ਕਾਂਡ ਹੈ, ਇੱਕ ਹੋਰ ਦੀ ਮੌਤ ਜਿਹੜੀ ਹੈ ਜੀ ਉਹ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਹੋ ਗਈ ਆ, ਜਿਹਦੇ ਕਰਕੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 100 ਨੂੰ ਟੱਪ ਗਈ ਹੈ। ਇਕੱਲੇ ਤਰਨਤਾਰਨ ਸ਼ਹਿਰ ਦੇ ਮ੍ਰਿਤਕਾਂ ਦੀ ਗਿਣਤੀ 40 ਹੋ ਗਈ ਆ ਔਰ ਇਹਨਾਂ ਵਿੱਚੋਂ ਪ੍ਰਸ਼ਾਸਨ ਨੇ 30 ਦੇ ਵੇਰਵੇ ਇਕੱਠੇ ਕੀਤੇ ਆ। ਪਿੰਡ ਨੌਰੰਗਾਬਾਦ ਦੇ ਵਿੱਚ 13 ਜਣਿਆਂ ਦੀ ਮੌਤ ਹੋਈ ਆ। ਇਹਦੇ ਨਾਲ ਕੰਗ, ਭੁੱਲਰ, ਕੱਕਾ ਕੰਡਿਆਲਾ, ਪੰਡੋਰੀ ਗੋਲਾ, ਬਚੜੇ, ਕੱਲਾ ਪਿੰਡਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 50 ਆ ਕਰੀਬ। ਅਜਿਹਾ ਕਾਂਡ ਇਦੋਂ ਪਹਿਲਾਂ ਰਟੌਲ ਦੇ ਵਿੱਚ ਵਾਪਰ ਚੁੱਕਿਆ ਹੈ। ਜਿਹੜੇ ਹੁਣ ਮਾਰਿਆ ਗਿਆ ਜਿਹੜਾ ਵਿਅਕਤੀ ਆ, ਇੱਕ ਜਿਹਦੀ ਡੈਥ ਹੋਈ ਆ, ਉਹ 45 ਸਾਲਾਂ ਦਾ ਨਿਸ਼ਾਨ ਸਿੰਘ ਹੈ। ਇਹ ਵਰਿਆਮ ਦਾ ਰਹਿਣ ਵਾਲਾ, ਪੁਰਾਣਾ ਜਿਹੜਾ ਜੀ ਥਾਣਾ ਚੋਲਾ ਸਾਹਿਬ ਉੱਥੋਂ ਦਾ ਰਹਿਣ ਵਾਲਾ। 31 ਤਰੀਕ ਨੂੰ ਉਹਨੂੰ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਐਕਚੁਅਲੀ ਉਹਦੇ 'ਚ ਆ ਗਿਆ, ਪਰ ਮੈਂ ਜਿੱਦਣ ਇਹ ਕਾਂਡ ਵਾਪਰਿਆ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਵੀ ਜੇ ਤੁਸੀਂ ਜਿਹੜੇ ਲਿਵਰ ਤੋਂ ਪੀੜਤ ਜਾਂ ਕਿਡਨੀ ਤੋਂ ਪੀੜਤ ਜਿਹੜੇ ਲੋਕ ਨੇ ਹਸਪੀਟਲਾਂ ਦੇ ਵਿੱਚ ਦਾਖਲ, ਜੇ ਇਹਨਾਂ ਏਰੀਆਜ਼ ਦੇ ਵਿੱਚ ਤੁਸੀਂ ਉਹਨਾਂ ਦੇ ਅੰਕੜੇ ਇਕੱਠੇ ਕਰ ਲਓ ਜਾਂ ਜਿਹੜੀਆਂ ਡੈਥ ਹੋਈਆਂ ਨੇ ਉਹ ਕਰ ਲਓ, ਇਹ ਗਿਣਤੀ 300 ਨੂੰ ਕ੍ਰਾਸ ਕਰੂਗੀ ਆਲਮੋਸਟ। ਜਿਹੜੇ ਉੱਥੇ ਲੋਕ ਆ ਜਿੰਨੀਆਂ ਗੱਲਾਂ ਦੱਸਦੇ ਆ ਜਾਂ ਜਿੰਨੀਆਂ ਗੱਲਾਂ ਸਾਹਮਣੇ ਨਹੀਂ ਲਿਆਂਦੀਆਂ ਜਾ ਰਹੀਆਂ ਪ੍ਰਸ਼ਾਸਨ ਦੇ ਵੱਲੋਂ, ਪੁਲਿਸ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨਹੀਂ ਸਾਹਮਣੇ ਲਿਆਉਣਾ ਚਾਹੁੰਦੇ, ਉਹ ਚੁੱਪ ਕੀਤੇ ਅੰਤਿਮ ਸੰਸਕਾਰ ਜਿਹੜੇ ਜੀ ਉਹ ਮਰਨ ਵਾਲਿਆਂ ਦੇ ਕਰੀ ਜਾ ਰਹੇ ਆ ਬਦਨਾਮੀ ਦੇ ਡਰ। ਜਿਵੇਂ ਚਿੱਟੇ ਵਾਲੇ ਜਿਹੜਾ ਇਹ ਕਹਿ ਦਿੱਤਾ ਜਾਂਦਾ ਸੀਗਾ ਕਿ ਜੀ ਇਹਨੂੰ ਸਾਇਲੈਂਟ ਹਾਰਟ ਅਟੈਕ ਹੋਇਆ। ਇਸ ਸ਼ਰਾਬ ਕਾਂਡ ਦੇ ਵਿੱਚ ਮਾਰਿਆ ਗਿਆ ਇੱਕ ਜਿਹੜਾ ਤਰਨਤਾਰਨ ਸ਼ਹਿਰ ਦਾ ਗੋਕੁਲਪੁਰ ਆਬਾਦੀ ਦਾ ਪਰਿਵਾਰ ਆ, ਉਹਦੇ 4 ਛੋਟੇ ਬੱਚੇ ਜਿਹੜੇ ਆ ਯਤੀਮ ਹੋ ਗਏ ਆ, ਕਿਉਂਕਿ ਉਹਦੇ ਜਿਹੜਾ ਜੀ ਇੱਕ 13 ਸਾਲ ਦਾ, ਇੱਕ 11 ਸਾਲ ਦਾ, 9 ਸਾਲ ਦਾ ਤੇ 5 ਸਾਲ ਦਾ। ਇਹਨਾਂ ਦੇ ਪਿਓ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋ ਗਈ। ਉਹਦੀ ਜਿਹੜੀ ਪਤਨੀ ਸੀ ਉਹ ਇਹ ਸਹਾਰ ਨਾ ਸਕੀ, ਉਹਦੇ ਅੰਤਿਮ ਸੰਸਕਾਰ ਦੇ ਉੱਤੇ ਉਹਨੂੰ ਹਾਰਟ ਅਟੈਕ ਹੋ ਗਿਆ, ਉਹ ਵੀ ਮਰ ਗਈ। ਨਾ ਇਹਨਾਂ ਦਾ ਦਾਦਾ ਦਾਦੀ ਆ, ਨਾ ਤਾਇਆ ਕੋਈ ਚਾਚਾ ਜੀ ਜਿਹੜਾ, ਔਰ ਇਹ ਬੱਚੇ ਯਤੀਮ ਹੋ ਗਏ। ਹੁਣ ਜਿਹੜੇ ਫਿਲਮ ਅਦਾਕਾਰ ਹੈ ਸੋਨੂ ਸੂਦ,
ਜਿਹਨੇ ਪ੍ਰਵਾਸੀ ਮਜ਼ਦੂਰਾਂ ਦੀ ਵੀ ਬਹੁਤ ਮਦਦ ਕੀਤੀ ਹੈ, ਉਹਨੇ ਇਹਨਾਂ 4 ਬੱਚਿਆਂ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਲੈਣ ਦੀ ਗੱਲ ਆਖੀ ਹੈ ਕਿ ਉਹ ਚਾਹੁੰਦਾ ਕਿ ਇਹਨਾਂ 4 ਬੱਚਿਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਨੂੰ ਦਿੱਤੀ ਜਾਵੇ। ਪੰਜਾਬ ਦੇ ਵਿੱਚੋਂ ਵੈਸੇ ਅਜੇ ਕੋਈ ਜਿਹੜਾ ਹੋਰ ਸੋਨੂੰ ਸੂਦ ਵੈਸੇ ਮੋਗੇ ਦਾ ਹੋਰ ਕੋਈ ਸੰਸਥਾ ਜਿਹੜੀ ਅਜਿਹੀ ਸਾਹਮਣੇ ਨਹੀਂ ਆਈ। ਇਹ ਗੱਲ 4 ਬੱਚਿਆਂ ਦੀ, ਬਹੁਤ ਸਾਰੇ ਬੱਚੇ ਨੇ ਜੀ, ਖਾਸ ਤੌਰ ਦੇ ਉੱਤੇ ਔਰਤਾਂ ਜਿਹੜੀਆਂ ਜਿਨ੍ਹਾਂ ਦੇ ਪਤੀ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਮਾਰੇ ਗਏ, ਭੁਗਤਣੀ ਉਹਨਾਂ ਨੂੰ ਪੈਣੀ ਹੈ ਜੀ। ਉਹਨਾਂ ਔਰਤਾਂ ਨੂੰ ਇਹ ਭੁਗਤਣੀ ਪੈਣੀ ਹੈ, ਉਹਨਾਂ ਮਾਵਾਂ ਨੂੰ ਇਹ ਭੁਗਤਣੀ ਪੈਣੀ ਹੈ ਜਿਨ੍ਹਾਂ ਦੇ ਪੁੱਤ ਜਿਹੜੇ ਇਸ ਜ਼ਹਿਰੀਲੀ ਸ਼ਰਾਬ ਦੇ ਨਾਲ ਦੀ ਭੇਟ ਜਿਹੜਾ ਉਹ ਚੜ੍ਹ ਗਏ। ਸਵਾਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਚਰਚਾ ਸਿਰਫ ਉਦੋਂ ਹੁੰਦਾ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ, ਸੱਜਰੀਆਂ ਹੁੰਦੀਆਂ, ਤੇ ਉਦੋਂ ਬਾਅਦ ਲੋਕ ਕੁਝ ਸਮੇਂ ਤੋਂ ਬਾਅਦ ਭੁੱਲ ਭੁਲਾ ਜਾਂਦੇ ਆ, ਉਦੋਂ ਤੱਕ ਜਦੋਂ ਤੱਕ ਇੱਕ ਹੋਰ ਵੱਡੀ ਇਹੀ ਘਟਨਾ ਨਹੀਂ ਵਾਪਰਦੀ। ਬਿਲਕੁਲ ਜੀ, ਬਹੁਤਾ ਟਾਈਮ ਨਹੀਂ ਲਾਉਂਦੇ, ਛੇਤੀ ਭੁੱਲ ਜਾਂਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।